ਮੁਲਾਜ਼ਮ ਬਾਅਦ ਚ ਲਿਆਇਓ ਹਾਂ ਇਹਦਾ ਹਿਸਾਬ ਕਰ ਸਾਡਾ ਤੁਹਾਡਾ ਕਿਹੜਾ ਹਿਸਾਬ ਕਰਨਾ 15 ਦਿਨ ਹੋ ਗਿਆ ਪੱਠੇ ਪੁੱਲਣ 25 ਦਸੰਬਰ ਦੇ ਫਾਨੇ ਆ ਅੱਜ 10 ਆ ਗਿਆ 15 6 16 ਅੱਛਾ ਅੱਜ 16ਵਾਂ ਦਿਨ ਆ ਹਾਂ ਤੇ ਜੇ ਮੁਲਾਜ਼ਮ ਹੁੰਦਾ ਉਹਨੇ ਕਹਿਣਾ ਸੀ ਚੌਧਰੀ 11000 ਦੇ ਦੇ ਹਾਂ ਤੇ ਹੁਣ ਸਾਡਾ ਵੀ ਬਣਦਾ ਨਹੀਂ ਤੁਹਾਡਾ ਬਣਦਾ ਬਣਦਾ ਮੰਗੋ ਚੌਧਰੀ ਕੋ ਮੈਂ ਤੇ ਲੈ ਲੈਣਾ ਉਹਦੇ ਨੂੰ ਸ਼ੌਕ ਦਾ ਮੁੱਲ ਕੋਈ ਨਹੀਂ ਆਪ ਤੇ ਅੱਗ ਸੇਕਣ ਨਹੀਂ ਦਏ ਆ ਤੇ ਨਾਲ ਚੋਰੀ ਸਾਹਿਬ ਨਾਲ ਦਾ ਕੁੱਕੜ ਵੀ ਲੈ ਆਂਦਾ ਹੈ ਇਹ ਚੋਰੀ ਨਹੀਂ ਦਾ ਕੁੱਕੜ ਆ ਮੇਰਾ ਕੁੱਕੜ ਹੈ ਓਏ ਹੋਏ 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 ਅੰਬਰ ਰਾਣੀ ਨੂੰ ਕੀ ਹੋ ਗਿਆ ਜੇ ਕੀ ਹੋ ਗਿਆ ਵਾ ਓਏ ਹੋਏ ਹੋਏ ਮਾਸ਼ਾਅੱਲਾ 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 ਲਓ ਜੀ ਅਰਸਾ ਹੀ ਹੋ ਗਿਆ ਸੀ ਲਾਡੀ ਨੂੰ ਇਸ ਰਾਏ ਵੇਖੇ ਇਹਨੂੰ ਜੀ ਸ਼ਾਬਾਸ਼ ਬਹੁਤ ਅੱਛੇ ਸ਼ਾਬਾਸ਼ ਬਹੁਤ ਅੱਛੇ ਦੋ ਚਾਲਾਂ ਸ਼ੁਕਰੀ ਹੁਣ ਬੰਦਾ ਭੱਜ ਗਿਆ ਤੇ ਆਪ ਕਰਨ ਜੋਗੇ ਤੇ ਹੈਗੇ ਆ ਨਿੱਕਿਆਂ ਨੂੰ ਕੰਮ ਤੇ ਲਾਉਣਾ ਚਾਹੀਦਾ ਤਾਂ ਹੀ ਵੱਡੇ ਹੋ ਕੇ ਕੰਮ ਕਰਦੇ ਹਾਂ ਬੰਦਾ ਸਾਡਾ ਸਿਆਣਾ ਬੜਾ ਹੈ ਹਾਂ ਮੈਂ ਸਾਰਾ ਕੰਮ ਆਉਂਦਾ ਹੁਣ ਮੈਂ ਧਾਰਾਂ ਸਿੱਖ ਲੈਣੀਆਂ ਬਸ ਧਾਰਾਂ ਸਿੱਖ ਲੈਣੀਆਂ ਹੈ ਮੇਰਾ ਅੱਬਾ ਜਿੱਧਰ ਮਰਜ਼ੀ ਜਾਵੇ ਹਾਂਜੀ अस्सलाम वालेकुम जी ਕੀ ਹਾਲ ਚਾਲ ਆ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਆ ਜੀ ਤੁਹਾਡੇ ਆਪਣੇ ਡੇਰੇ ਵਾਲੇ ਦੇ ਵਲੌਗ 'ਚ ਤੇ ਅੱਜ ਦਾ ਵਲੌਗ ਕਰਦੇ ਆ ਸਟਾਰਟ ਤੇ ਦਿਖਾਉਂਦੇ ਆ ਤੁਹਾਨੂੰ ਆਪਣੀ ਰੂਟੀਨ ਤੇ ਸਵੇਰ ਦਾ ਟਾਈਮ ਆ ਤੇ ਹੱਥ ਜਾਂਦੇ ਆ ਠਰੀ ਕੀ ਕਹਿੰਦੇ ਹੁੰਦੇ ਆ ਵੀ ਜਿੱਥੇ ਦਿਨ ਸ਼ੁਰੂ ਕੀ ਐਂਡ ਕੀਤਾ ਸੀ ਉੱਥੋਂ ਹੀ ਸ਼ੁਰੂ ਹੋ ਗਿਆ ਉਹ ਵਾਲਾ ਹਿਸਾਬ ਹੋਇਆ ਪਿਆ ਵਾ ਠੰਡ ਇੰਤਹਾਈ ਲੈਵਲ ਦੀ ਵਧੀ ਪਈ ਆ ਕੋਰਾ ਪਿੰਲਾ ਦਾ ਪੈਂਦਾ ਪਿਆ ਸੁੱਕਾ ਤੇ ਜੱਟੂ ਸਾਹਿਬ ਮਾਸ਼ਾਅੱਲਾ ਆ ਗਏ ਹੋਏ ਆ ਬਾਹਰ ਕੀ ਹਾਲ ਚਾਲ ਆ ਠੀਕ ਐ ਨੂੰ ਫਿੱਟ ਲੋ ਜੀ ਮਾਸ਼ਾਅੱਲਾ ਜੱਟੂ ਪੂਰਾ ਨਾ ਬੰਨ ਸੁਭਾਅ ਦਾ ਕਰਕੇ ਹੁੰਦਾ ਵਾ ਵੀ ਐ ਠੰਡ ਨਾ ਠੰਡ ਵਾਕਈ ਬੜੀ ਹੈ ਤੇ ਤੇਰਾ ਤਾਂ ਫਿਰ ਨਿਬੜ ਜਾਂਦਾ ਨਾ ਤੇਰਾ ਤਾਂ ਬੈਸਟ ਕੰਮ ਆ ਰਾਤੀ ਮਾਲ ਅੰਦਰ ਬਣਿਆ ਆਈ ਗੋਇਆ ਚੱਲ ਬਸ ਹੋ ਗਈ ਅੱਛਾ ਰੈਡੀਆਂ ਹੋਈਆਂ ਰਾਤੀ ਬਾਹਰ ਅੰਦਰ ਬੰਨਤਾ ਸੀ ਕਿਉਂਕਿ ਨਾ ਮਾਲ ਦਾ ਚੱਕਰ ਇਹ ਆ ਵੀ ਆਹ ਥਾਂ ਹੋਇਆ ਕੰਮ ਖਰਾਬ ਠੰਡ ਨਾਲ ਸਵੇਰ ਦੁੱਧ ਨਹੀਂ ਦਿੰਦਾ ਹਾਂ ਹਾਂ ਨਾਲੇ ਜਿਹੜੀਆਂ ਗਾਈਆਂ ਸੂਣ ਵਾਲੀਆਂ ਉਹ ਵੀ ਹਾਂ ਹਾਂ ਸਾਰਾ ਅੰਦਰ ਬਣ ਰਹੀ ਨਹੀਂ ਸਹੀ ਕੀਤਾ ਵਾ ਕਿਉਂਕਿ ਠੰਡ ਬਹੁਤੀ ਆ ਤੇ ਗਾਵਾਂ ਨੂੰ ਵੈਸੇ ਬਿਮਾਰੀ ਆ ਗਾਵਾਂ ਬਾਹਰ ਆ ਕੇ ਬਹਿ ਜਾਂਦੀਆਂ ਵਾ ਇੱਧਰ ਛੋਟੀਆਂ ਜਿਹੜੀਆਂ ਬੱਚੀਆਂ ਨਾ ਹਾਂ 7 ਬੰਨੀਆਂ ਅੱਛਾ ਬਾਕੀ 4-5 ਇਦਾਂ ਖੇਡੀਆਂ ਰਹੀਆਂ ਆ ਵੀ ਸਾਰੇ ਅੰਦਰ ਸਾਰੇ ਅੰਦਰ ਇਹਨਾਂ ਦਾ ਵੀ ਤੇ ਆਪਾਂ ਪਹਿਲਾਂ ਵੱਖਰਾ ਥੋੜਾ ਸੋਹਣਾ ਜਗਾੜ ਲਾਇਆ ਹੋਇਆ ਨਾ ਉਹ ਤੇ ਕੰਮ ਓਕੇ ਦੀ ਰਿਪੋਰਟ ਨਾ ਆਹੋ ਤੇ ਲਓ ਜੀ ਇੱਧਰ ਬੰਨਦੇ ਪਏ ਆ ਸੈਮ ਸਾਹਿਬ ਡਾਲਰ ਨੂੰ ਇਹ ਜਿਹੜਾ ਹੁਣੇ ਖੁੱਲ ਜਾਣਾ ਵਾ ਮਿੰਟ ਮਾਰ ਕੇ ਹਜੇ ਨਹੀਂ ਖੋਲਦਾ ਹਾਂ ਨਹੀਂ ਤੂੜੀ ਲੈ ਆਂਤੀ ਆ ਤੂੜੀ ਤੇ ਬਾਕੀ ਸਾਰੇ ਸੈਲੇਜ ਤੂੰ ਪੱਟ ਜੱਟੂ ਸੈਲੇ ਪੱਟ ਫਿਰ ਆ ਕੇ ਚੱਕਦਾ ਮੈਂ ਚਲੋ ਹੈ ਫੋੜਾ ਲਈ ਉਹਨੇ ਕਈ ਨੇ ਪਟਣਾ ਤੂੰ ਲੈ ਚੱਲ ਛੱਡ ਦੇ ਸਾਰੇ ਚੱਲ ਮੈਂ ਛੱਡ ਦੇਣਾ ਤੂੰ ਜਾ ਕੇ ਪਟਾ ਜਾ ਕੇ ਮੈਂ ਨਵਾਂ ਤੇਰੇ ਮਗਰ ਹੈ ਤੂੰ ਇਹਨੂੰ ਖੋਲ ਦੇ ਤੂੰ ਚਾਬੀਆਂ ਪਤਾ ਨਹੀਂ ਕਾਹਤੋਂ ਲਾਉਣਾ ਵਾ ਆਜੋ ਮੇਰਾ ਸ਼ੇਰ ਬੱਗਾ ਆਜੋ ਸ਼ਾਬਾਸ਼ ਓਏ ਹੋਏ ਇਧਰ ਤੋਂ ਕੁਕੜ ਹੈ ਆਜੋ ਬਾਹਰ ਬਈ ਮੁੰਡਿਓ ਆਜੋ ਬਈ ਆਜੋ ਵੱਜਿਓ ਲੋ ਜੀ ਚੌਧਰੀ ਸਾਹਿਬ ਹੁਣੇ ਵੀ ਤਿਆਰ ਆਜੋ ਲੋ ਜੀ ਆ ਵੀ ਖੋਲਣੇ ਆ ਹੈਲੋ ਆ ਜਿਹੜੇ ਆ ਇਧਰ ਤਾੜਨਾ ਕਿਹਨਾਂ ਨੂੰ ਤਾੜ ਦੇ ਫਿਰ ਖੋਲ ਕੇ ਮੈਂ ਤਾਂ ਕਹਿੰਦਾ ਬਾਅਦ ਚ ਕਰ ਲਵੀਂ ਤੂੰ ਜਾ ਜੱਟੂ ਨਾਲ ਜਾ ਕੇ ਪਟਾ ਲਾ ਤੇ ਹੋਵੋਗਾ ਮੈਂ ਆਮਨਾ ਲੋ ਜੀ ਆਉਂਦੀਆਂ ਵੜ ਗਈਆਂ ਵਾ ਯਾਰ ਇਹਨਾਂ ਦਾ ਵੀ ਇੱਕ ਧੁੱਪ ਨਿਕਲਦੀ ਹੈ ਤੇ ਸਕੀਮ ਲਾਈਏ ਧੁੱਪ ਨਿਕਲੋ ਤੇ ਆ ਜਾ ਕੁਛ ਨਹੀਂ ਹੁੰਦਾ ਓਏ ਬਸ ਇਹ ਬਹੁਤ ਹੁੰਦੀ ਸਾਰੀਆਂ ਨੂੰ ਅਸਲ ਦੇ ਵਿੱਚ ਧੁੱਪ ਨਿਕਲਦੀ ਨਹੀਂ ਪਈ ਤੇ ਪਾਣੀ ਚੇਂਜ ਕਰਨਾ ਵਾ ਮੋਟਰ ਚੱਲੇ ਕਿਉਂ ਧੁੱਪ ਦੇ ਵਿੱਚ ਜ਼ਿਆਦਾ ਤੁਹਾਨੂੰ ਪਤਾ ਕਾਫੀ ਚੱਲਣੀ ਘੰਟਾ ਡੇਢ ਮੈਂ ਕਹਿੰਦਾ ਧੁੱਪ ਨਿਕਲੇ ਤੇ ਕੰਮ ਹੋਵੇ ਚਾਲੂ ਤੇ ਚਾਚਾ ਜੀ ਕੀ ਹਾਲ ਚਾਲ ਜੇ ਅਲਹਮਦੁਲਿਲਾ ਜੀ ਐਨ ਫਿੱਟ ਹੋ ਅੱਲਾ ਦਾ ਕਰਮ ਮਾਸ਼ਾਅੱਲਾ ਪਹੁੰਚ ਆਏ ਹੋ ਹਾਂਜੀ ਅੱਜ ਤਾਂ ਬੜੀ ਜੁੱਤੀ ਪਾਈ ਆ ਤਿੱਲੇਦਾਰ ਲਾਹੌਰੀ ਇਸਗਾ ਅੱਜ ਠੰਡ ਬਹੁਤ ਆ ਇਹ ਜੁੱਤੀ ਪਾਉਣੀ ਠੰਡ ਦੇ ਜ਼ਰੂਰੀ ਸੀ ਨਹੀਂ ਹੈਂ ਠੰਡ ਇਸ ਤੋਂ ਵੀ ਕੰਮ ਕੀਤਾ ਨਹੀਂ ਹਾਂ ਮੈਂ ਕਿਹਾ ਚੱਲ ਯਾਰ ਇੱਕ ਫੌਤਗੀ ਹੋ ਗਈ ਉੱਥੇ ਜਾਣਾ ਝੰਗ ਅੱਛਾ ਉਹ ਗੱਲ ਪਤਾ ਕੀ ਆ ਹਾਂ ਭਾਵੇਂ ਚਾਚੇ ਨੇ ਜਿਵੇਂ ਮਰਜ਼ੀ ਜਾਣਾ ਹੋਵੇ ਜਾਣਾ ਝੰਗੀ ਆ ਹੈ ਝੰਗ ਬੇਲੀ ਜੋ ਰਹਿੰਦੇ ਫਿਰ ਮਾੜੀ ਗੱਲ ਆ ਜਾਣਾ ਚਾਹੀਦਾ ਬੇਲੀਆਂ ਕੋਲ ਵੀ ਚਲੋ ਉਹਨਾਂ ਦੀ ਮਾਸੀ ਫੌਤ ਹੋ ਗਈ ਅੱਛਾ ਇਹਨਾਂ ਲਿllahi wa inna ilaihi raji'un ਉੱਥੇ ਜਾਣਾ ਹੁਣ ਅੱਛਾ। ਅੱਗੇ ਕਰਾਇਆ ਸੀ ਮੈਂ ਕਿਹਾ ਵੀ ਅੱਛਾ ਹੁਣ ਤੁਸੀਂ ਝੰਗ ਜਾਣਾ ਵਾ ਹਾਂ। ਤੇ ਹੁਣ ਆਪਾਂ ਕੀ ਕਰਨਾ ਆਪਾਂ ਠੰਡ ਕੱਢਣੀ ਆ ਨਹੀਂ ਸਵੇਰੇ ਇਨਸ਼ਾਅੱਲਾ ਸ਼ੁਰੂ ਕਰਾਂਗੇ ਅੱਛਾ ਹਾਂ ਆਪ ਹੀ ਸ਼ੁਰੂ ਕਰਨੀ ਕਿ ਮੱਠੀ ਕਰਨੀ ਆ ਨਹੀਂ ਆਪ ਹੀ ਕਿ ਆਪਾਂ ਨੂੰ ਕੀ ਅੱਛਾ ਹਾਂ ਜੇ ਝੰਗੋ ਮੁੜਿਆ ਐਵੇਂ ਤੇ ਜੇ ਤੈਨੂੰ ਮੋੜ ਲੈਣ ਦੇਣ ਤੇ ਨਹੀਂ ਝੰਗੋ ਆਪਾਂ ਜਨਾਜ਼ਾ ਹੀ ਆ ਜਨਾਜ਼ਾ ਹੋ ਅੱਛਾ ਜਨਾਜ਼ਾ ਪੜ ਕੇ ਤੇ ਮੁੜ ਆਉਣਾ ਵਾ ਮੁੜਿਆ ਚਲੋ ਕੋਈ ਨਹੀਂ ਅੱਲਾ ਰੱਖੇ ਖੈਰ ਮੈਂ ਜਾਣਾ ਸਵੇਰੇ ਲਾਹੌਰ ਅੱਛਾ ਹਾਂ ਕੱਲ 11 ਵਾ ਹਾਂ ਤੇ ਮੈਂ ਕੱਲ ਲਾਹੌਰ ਜਾਣਾ ਤੇ ਮੈਂ ਮੁੜਨਾ ਵਾ ਅੱਲਾ ਰੱਖੇ ਖੈਰ 15 ਨੂੰ
ਅੱਛਾ ਹਾਂ ਤੇਰਾ ਕੀ ਇਰਾਦਾ? ਮੇਰਾ ਇਰਾਦਾ ਹੁਣ ਪਤਾ ਨਹੀਂ। ਨਹੀਂ ਜੇ ਤੇ ਕਰਨਾ ਹਾਂ ਤੇ ਫਿਰ ਮੈਂ ਸ਼ੁਰੂ ਰੱਖੂੰਗਾ, ਨਹੀਂ ਤੇ ਹਲੇ 15 ਤੱਕ ਛੁੱਟੀ ਮਾਰ ਲੈਣੇ। ਅੱਛਾ ਨਹੀਂ ਤੇਰੇ ਅੱਛਾ, ਵੈਸੇ ਆਪਸ ਦੀ ਗੱਲ ਆ, ਜਿੰਨੀ ਠੰਡ ਹੈ ਨਾ ਬੰਦਾ ਕਹਿੰਦਾ ਕਦੇ ਛੁੱਟੀ ਵੱਜ ਜਾਵੇ। ਮੈਂ ਤੇ ਆਪ ਕਹਿੰਦਾ ਸੱਚੀ ਦਿਲੋਂ ਦੱਸਾਂ, ਮੈਂ ਕਹਿੰਦਾ ਜਦੋਂ ਮੈਂ ਸਵੇਰੇ ਉੱਠਦਾ ਨਾ, ਉਹ ਸ਼ੁਕਰ ਆ ਆਵਾਜ਼ ਨਹੀਂ ਵੱਜੀ, ਨਹੀਂ ਤੇ ਇੱਥੋਂ ਤੇਰਾ ਇੰਟਰ ਹੁੰਦਾ ਹੀ ਤੇਰੇ ਉਹ ਡੇਰੇ ਵਾਲਿਆ। ਮੈਂ ਕਿਹਾ ਲੈ ਵੀ ਆ ਗਿਆ, ਠੀਕ ਆ। ਮੈਂ ਕਿਹਾ ਸ਼ੁਕਰ ਆ ਆਵਾਜ਼ ਨਹੀਂ ਵੱਜੀ, 2 ਦਿਨ ਹੋ ਗਿਆ। ਚਲੋ ਅੱਲਾ ਖੈਰ ਕਰੇ, ਤੁਸੀਂ ਜਾਓ ਝੰਗ ਖੈਰ ਸੁੱਖ ਨਾਲ ਤੇ ਮੁੜ ਕੇ ਆਓ। ਜਨਾਜ਼ਾ ਹੋ ਗਿਆ ਫਿਰ ਆ ਜਾਣਾ। ਹਾਂ ਅੱਲਾ ਫਿਰ ਦੇਖਦੇ ਆ ਨਾ। ਹਾਂ ਅੱਲਾ ਖੈਰ ਕਰੇ। ਚੱਲ ਮਿੰਟ ਲਾ ਭਾਵੇਂ ਸਾਰਾ ਮੇਰੇ ਤੇ ਪਾ ਦੇ। ਲਓ ਜੀ, ਸੈਮ ਸਾਹਿਬ ਪਾ ਰਿਹਾ ਪੱਠੇ, ਮੈਂ ਨਹੀਂ ਪਾ ਰਿਹਾ ਕਿਉਂਕਿ ਇਸੇ ਗੱਲੋਂ ਤਾਂ ਕਰਦਾ ਸੀ। ਜੇ ਇੱਕ ਵਾਰੀ ਹੋ ਗਿਆ ਫਿਰ ਤਾਂ ਰੌਲਾ ਹੀ ਮੁੱਕ ਗਿਆ। ਅੱਗੇ ਕਰ ਬੜਾ ਜਾ ਕੋਸਾ ਕਰ। ਆ ਗਈਆਂ ਤੈਨੂੰ ਮੈਂ ਦੱਸਦਾ। ਚੱਲ ਮੇਰਾ ਸ਼ੇਰ, ਧਿਆਨ ਨਾਲ ਛੱਡ ਦੇ ਕੋਈ ਨਹੀਂ। ਆ ਗਈ ਚੱਲ, ਕਿੰਨੀਆਂ ਪੈਣਗੀਆਂ ਬਾਹਰ? ਆ ਦੂਜੀ ਚੱਲ ਸਿੱਟ 10 ਪਾਉਣੇ ਮੰਗੇ 10। ਕਿਉਂ ਜੱਟੂ? ਹੋਰ ਸਵੇਰੇ ਮੁੱਕ ਚਲੀਆਂ ਛੁੱਟੀਆਂ। ਸਵੇਰੇ ਅੱਲਾ ਕਰਮ ਕਰੇ ਬਸ। ਜੱਟੂ ਨਾਲ ਲੱਗਾ ਹੋਇਆ ਸੀ ਵੀ ਛੁੱਟੀਆਂ ਕਦੇ ਨਾ ਮੁੱਕਣ, ਤੇ ਜਦੋਂ ਇਹ ਰਾਤ ਨੂੰ ਕਹਿੰਦਾ ਛੁੱਟੀਆਂ ਨਾ ਮੁੱਕਣ, ਤੇ ਜਦੋਂ ਅੱਡੇ 'ਚ ਹੁੰਦਾ ਨਾ ਇਸ ਟਾਈਮ, ਜੱਟੂ ਕਹਿੰਦਾ ਯਾਰ ਕਦੇ ਮੁੱਕ ਹੀ ਜਾਣ, ਛੁੱਟ ਹੀ ਜਾਣ। ਕੰਮ ਲਿਖਣਾ ਸੀ ਯਾਰ, ਮੈਂ ਰਾਤੀ ਬੈਠ 16 ਲੈਟਰ ਲਿਖੇ। ਓਏ ਹੋਏ। ਇੱਕ ਮਜ਼ਮੂਨ। ਤੇ ਹੁਣ ਜਾ ਕੇ ਫੇਰ ਲਿਖ ਦੇਣ। ਤੇ ਮੁਲਾਜ਼ਮ ਸਵੇਰੇ ਆ ਜਾਣਾ, ਆਪਣਾ ਬੰਦਾ ਜਿਹੜਾ ਕੰਮ ਵਾਲਾ ਵਾ, ਕਹਿੰਦੇ ਆ ਤੇ ਕਹਿਣ ਨੂੰ ਮੁਲਾਜ਼ਮ ਬਾਅਦ ਚ ਲਿਆਇਓ। ਹਾਂ ਇਹਦਾ ਹਿਸਾਬ ਕਰ ਸਾਡਾ। ਤੁਹਾਡਾ ਕਿਹੜਾ ਹਿਸਾਬ ਕਰ? 15 ਦਿਨ ਹੋ ਗਿਆ ਪੱਠੇ ਪਾਉਂਦੇ ਨੂੰ, 25 ਦਸੰਬਰ ਦੇ ਪਾਉਣੇ ਆ। ਅੱਜ 10 ਆ ਗਿਆ, 15 6 16 ਅੱਛਾ ਅੱਜ 16ਵਾਂ ਦਿਨ ਆ। ਹਾਂ ਤੇ ਜੇ ਮੁਲਾਜ਼ਮ ਹੁੰਦਾ ਉਹਨੇ ਕਹਿਣਾ ਸੀ ਚੌਧਰੀ 11,000 ਦੇ ਦੇ। ਹਾਂ ਤੇ ਹੁਣ ਸਾਡਾ ਵੀ ਬਣਦਾ ਨਹੀਂ। ਤੁਹਾਡਾ ਬਣਦਾ ਬਣਦਾ ਮੰਗੋ ਚੌਧਰੀ ਕੋ। ਮੈਂ ਤੇ ਲੈ ਲੈਣਾ ਉਹਦੇ ਨੂੰ। ਹਾਂ ਤੇ 6000 ਰੁਪਇਆ ਕੱਢੋ, 12 ਬਣਦਾ ਤੇ ਘਰੇ ਲੋੜ ਆ ਸਾਡੇ। ਘਰੇ ਲੋੜ ਆ, ਇਹ ਕਹਿੰਦਾ ਹੁੰਦਾ ਬੰਦਾ ਸਾਡੇ ਘਰੇ ਲੋੜ ਆ। ਘਰੇ ਸੌਦੇ ਦੀ ਲੋੜ ਆ। ਹਨਾ? ਅੱਛਾ, ਇਹੀ ਕਹਿੰਦਾ ਹੁੰਦਾ ਹਾਂ ਵੀ ਮੇਰੇ ਜਵਾਕਾਂ ਨੂੰ ਦਵਾਈ ਲੈਣੀ ਆ, ਕੱਪੜੇ ਲੈਣੇ, ਵਿਆਹ ਆ ਗਿਆ ਹੈ। ਅਸੀਂ ਆਪ ਬਿਮਾਰ ਹੋਏ ਹੋਏ ਆ ਪੱਠੇ ਪਾ। ਉਹ ਕਹਿੰਦਾ ਹੁੰਦਾ ਸਾਡਾ ਜਵਾਕ ਬਿਮਾਰ ਆ, ਉਹਦੀ ਦਵਾਈ ਲੈਣੀ। ਹਾਂ ਤੇ ਤੁਸੀਂ ਹੁਣ ਕੀ ਕਹਿਣਾ? ਤੁਸੀਂ ਇੱਕ ਦੂਜੇ ਦਾ ਕਹੋ, ਤੂੰ ਕਹ ਮੇਰਾ ਵੱਡਾ ਭਰਾ ਬਿਮਾਰ ਆ, ਤੂੰ ਕਹ ਮੇਰਾ ਨਿੱਕਾ ਬਿਮਾਰ ਆ। ਹੈ ਭਾਈ ਅਸੀਂ ਆਪ ਬਿਮਾਰ ਆ, ਸਾਨੂੰ ਕਿਹਦੀ ਕਹਿਣ ਦੀ ਲੋੜ ਆ ਪੱਠੇ ਪਾ। ਚਲੋ ਮੰਗ ਲਓ ਭਾਈ ਆਪਦੇ ਚੌਧਰੀ ਕੋ, ਮੈਂ ਕੀ ਕਹਿਣਾ ਕਿਸੇ ਨੂੰ। ਲੈ ਉਹਦੇ ਤੂੰ ਹੀ, ਉਹਦਾ ਉਹਨਾਂ ਦਾ ਤੂੰ ਹੀ ਹੁੰਨਾ। ਤੇਰੇ ਕੋਲ ਨਹੀਂ ਮੰਗਦੇ ਹੁੰਦੇ ਯਾਰ ਜੋ ਮਰਜੀ ਆ ਭਾਈ, ਗੱਲ ਸੁਣ ਲਓ ਸਾਰੇ ਜਣੇ। ਇਹ ਬੰਦੇ ਹੋ ਗਏ ਮੇਰੇ ਦੁਆਲੇ, ਤੇ ਮੇਰੇ ਦੁਆਲੇ ਨਹੀਂ ਹੋਣਾ। ਮੈਂ ਚੌਧਰੀ ਨਹੀਂ ਹੈਗਾ। ਜਿਹੜਾ ਘਰ ਦਾ ਬੰਦਾ ਸਰਬਰਾ ਹੋਵੇ ਉਹਦੇ ਦੁਆਲੇ ਹੋਣਾ। ਉਹ ਬੂਨਾ ਅੱਗੇ ਗਿਆ, ਆਬੂ ਰਾਮ ਨਾਲ ਐਨ ਹੋ ਕੇ ਤੇ ਮੋਬਾਈਲ ਲੈ ਕੇ ਬਹਿ ਗਿਆ। ਚਲ ਪੱਠੇ ਵਿੱਚ ਕੋਣ ਕਹਿ ਕਹਿੰਦੇ ਇਹਦੇ ਪੈਸੇ ਮੰਗੀ ਜਾਂਦੇ। ਲਓ ਜੀ, ਪੱਠੇ ਪਾਈ ਜਾਂਦੇ ਆ। ਅਸਲ 'ਚ ਮੇਰੇ ਕੱਪੜੇ ਵਾਵਾ ਮਤਲਬ ਸਾਫ ਸੁਥਰੇ ਜੇ ਪਾਏ ਸੀ। ਮੈਂ ਕਹਿੰਦਾ ਬੇਬੇ ਨੂੰ ਧੋਣੇ ਨਾ ਪੈਣ, ਮੇਰੇ ਵੀ ਸਾਫ ਸੁਥਰੇ ਹੁੰਦੇ ਹਾਲ। ਤੇ ਇਹ ਕਹਿੰਦਾ ਵੀ ਮੈਂ ਯਾਰ ਠੰਡ ਬੜੀ ਆ। ਪਰ ਮੈਂ ਵੀ ਸ਼ਾਮ ਨੂੰ ਮੈਨੂੰ ਵੀ ਰਹਿਮਤ ਅਲੀ ਬਣਨਾ ਪੈ ਜਾਂਦਾ। ਰਹਿਮਤ ਅਲੀ ਦੇ ਉੱਤੇ ਦੁਆਲੇ ਹੋਏ ਆ ਯਾਰ। ਮੇਰਾ ਰੌਲਾ ਪਤਾ ਕੀ ਜੱਟੂ? ਦੇਖ ਮੈਨੂੰ ਆ ਵੀ ਬੇਬੇ ਨੂੰ ਕੱਪੜੇ ਧੋਣੇ ਪੈਣੇ ਆ। ਮੈਂ 2000 ਪੱਠੇ ਪਾਉਣੇ ਉਦਣ ਤੋਂ 2 ਤੋਂ ਲੈ ਕੇ ਅੱਜ 2 ਤੇ ਕਰਸੀ ਪਾਵਾ ਮਾਰ 17 ਜੋ ਹੋਣੀਆਂ। 17 2 ਅੱਲਾ ਦੀ ਕਸਮ। ਉਹ ਬੰਦਾ ਕਹਿ ਕੇ ਗਿਆ ਸੀ ਕਿ ਭਾਜੀ 10 ਵਜੇ ਗਿਆ, ਕਹਿੰਦਾ ਮੈਂ 2 ਵਜੇ ਆ ਕੇ ਨਾ ਪੱਠੇ ਪਾਉਣਾ, ਤੁਸੀਂ ਪਾਇਓ ਨਾ, ਮੈਂ ਆਉਣਾ। ਅਸੀਂ ਕਿਹਾ ਚਲੋ। ਉਦਣ 2 ਵਜੇ ਤੇ ਆਪ ਲੱਗੇ ਆ ਪੱਠੇ ਪਾਉਣ। ਉਹ 2 ਵਜੇ 2 ਨਹੀਂ ਵਜੇ ਉਹਦੇ। ਮੈਨੂੰ ਹੁਣ ਪੁੱਲ ਤੇ ਲੈ ਜੀ ਆ ਕੇ। ਇਸका ਨੰਬਰ ਤਾਂ ਦੇ ਦੇ, ਨੰਬਰ ਵੀ ਲੈ ਆ। ਲੈ ਨੰਬਰ ਲਾ ਲਓ ਮੇਰਾ, ਫੋਨ ਮਾਰੋ ਤੁਸੀਂ ਸਿੱਧੇ ਉੱਥੇ ਆ ਜਾਓ। ਹਾਂ ਤੇ ਮੈਂ 2 ਵਜੇ ਪਹੁੰਚ ਜਾਊਂਗਾ। ਨਾ ਅਸੀਂ ਜਾਈਏ, ਨਾ ਫੋਨ ਵੱਜੇ ਤੇ ਨਾ ਜਾਈਏ। ਉਦੋਂ ਦੇ ਆਪ ਹੀ ਲੱਗੇ ਆ ਆਪ ਹੀ ਪੱਠੇ ਪਾਈਏ। ਤੇ ਮਗਰ ਜਿਹੜੇ ਪਾਈ ਜਾਂਦਾ ਵਾ ਤੂੰ, ਫਿਰ ਤੂੰ ਕਹਿੰਦਾ ਮੇਰਾ ਲੱਕ ਦੁਖ ਜਾਣਾ। ਮੇਰਾ ਲੱਤਾਂ ਯਾਰ ਕੋਈ ਨਹੀਂ। ਅੱਛਾ, ਘੋੜੀ ਤੇ ਬਹਿ ਕੇ ਤੈਨੂੰ। ਮੇਰੇ ਪੱਟ ਜਵਾਬ ਦਿੱਤੀ ਖੜੇ। ਚਲੋ ਕੋਈ ਨਹੀਂ, ਚੱਲ ਰੁਕ ਜਾਓ ਮੈਚ ਕੋਨਾ। ਬਾਨਾ ਬੁਨਾ ਮਾਰਾ ਬੁਖਾਰ ਪੂਰ ਦਾ। ਆਹੋ ਚਲੋ। ਮੈਂ ਦੱਸਿਆ ਤਾਂ ਹੈਗਾ, ਜੇ ਨਹੀਂ ਚੱਕਿਆ ਤਾਂ ਦੱਸ ਦੇ, ਮੈਂ ਲਵੇੜ ਲੈਣਾ ਕੱਪੜੇ। ਚੱਕ ਤਾਂ ਤੂੰ ਲੈਣਾ ਹੀ, ਉਹ ਤਾਂ ਮੈਨੂੰ ਪਤਾ, ਲੇਕਿਨ ਇਸ ਹਿਸਾਬ ਨਾਲ ਬੜੀ ਕਾਬੂ ਕਰਕੇ ਹੋਣਾ ਨਾ ਹੋਵੇ ਬਾਤ ਅੰਦਾ। ਮੈਂ ਤੇ ਦੱਸ ਦੂੰਗਾ। ਇੱਕ ਮਿੰਟ ਚੱਲ ਹੋਰ ਨੇੜਿਓ ਕਰ, ਦੱਸੀ ਚੱਲ। ਚੱਕ ਲੈਗਾ, ਚੱਲ ਛੱਡ ਦੇ। ਧਿਆਨ ਨਾਲ ਮੇਰਾ ਪੁੱਤ। ਲਓ ਜੀ ਮਾਸ਼ਾਅੱਲਾ। ਹੈ ਲਓ ਜੀ, ਆਪਣਾ ਮਾਸ਼ਾਅੱਲਾ ਮੁੰਡਾ ਜਵਾਨ ਹੋ ਗਿਆ। ਧੁੱਪ ਨਹੀਂ ਸੀ ਨਿਕਲਣੀ ਜਾਣਾ। ਧੁੱਪ ਵੀ ਨਿਕਲੇ ਆ, ਹਵਾ ਤੇ ਬਣੀ। ਚੱਲ ਪਾਣੀ ਛੱਡ ਦੇ ਫਿਰ ਕੰਮ ਯਾਰ। ਫਿਰ ਰੈਂਬਰ ਨੂੰ ਦਈਆ ਕਹਿਦਾ ਫੈਜ ਕਹਿੰਦਾ ਰਾਤੀ ਫੈਜ ਆਇਆ ਫੋਨ, ਕਹਿੰਦਾ ਵੀ ਮੈਂ ਸਵੇਰੇ ਆਉਣਾ ਵਾ। ਮੈਂ ਕਿਹਾ ਚਲੋ ਭਾਈ। ਉਹ ਜਦੋਂ ਘੋੜੀ ਦੀ ਵੀਡੀਓ ਵੇਖਦਾ ਨਾ ਚੱਲਦੀ ਹੋਈ, ਉਹਦੀ ਜਾਨ ਨਿਕਲਦੀ, ਫਿਰ ਮਾਸ਼ਾ ਕਹਿੰਦਾ ਵੀ ਯਾਰ ਮੈਂ ਸਵੇਰੇ ਆਉਣਾ। ਮੈਂ ਕਿਹਾ ਚਲੋ ਆ ਜੀ ਭਰਾਵਾ, ਸੋ ਬਿਸਮਿਲ੍ਲਾ, ਤੇ ਅੱਲਾ ਕਰੇ ਲਾਗੀ ਵੀ ਸਹੀ ਹੋ ਜਾਵੇ, ਤੇ ਫਿਰ ਜਿਹੜਾ ਬਾਕੀ ਕੰਮ ਬਣਾਉਣ ਡਿੱਪੜ ਜਾਣਾ ਆਪਾਂ। ਪੁੱਠੇ ਪਾ ਲਏ ਆ ਤੇ ਅੱਗ ਬਾਲ ਲਈ ਆ। ਅੱਗ ਬੜੀ ਔਖੀ ਬਲੀ ਆ।
ਮੈਂ ਕਿਹਾ ਵੀ ਸਿਆਲੇ ਦੇ ਵਿੱਚ ਫੁੱਫੀਆਂ ਦੀ ਲੋੜ ਬੜੀ ਜ਼ਿਆਦੀ ਆ। ਕਹਿੰਦੇ ਹੁੰਦੇ ਵੀ ਫੁੱਫੀਆਂ ਭਾਂਬੜਵਾਲ ਨੂੰ ਕਾਲੀਆਂ ਹੁੰਦੀਆਂ, ਕਿਉਂ ਜੱਟੂ ਹੋਰ ਹੈਂ? ਸਿਆਲੇ ਜਹੰਗ ਦਾ ਜਿੰਨੀ ਠੰਡ ਆ ਅੱਗ ਫੁੱਫੀਆਂ ਤੋਂ ਵੀ ਨਹੀਂ ਬਾਲਣੀ। ਮੈਂ ਕਿਹਾ ਤੂੰ ਕਮਲਾ ਹੋਇਆ ਵੈਸੇ ਹੀ ਫਿਰ ਦਾ ਜੱਟੂ ਇਹਨੂੰ। ਹੋਰ ਜੱਟੂ ਠੰਡ ਬੜੀ ਲੱਗੀ ਜਾਂਦੀ ਆ ਅਖੀਰ ਲੈਵਲ ਵਾਲੀ ਤੇ ਬਾਲਦੀ ਅੱਗ। ਮੈਂ ਕਿਹਾ ਵੀ ਠੰਡ ਨਾ ਹਾਂ ਕਾਊਂਟ ਆਫ ਪੈਣਾ 18 ਤੇ ਹੈਂ ਇੱਕ ਫਿਰ ਛੁੱਟੀਆਂ। ਮੈਂ ਦੱਸਿਆ ਪੱਠੇ ਪੈ ਗਏ ਆ, ਜੱਟੂ ਨੂੰ ਸਕੂਨ ਹੋ ਗਿਆ ਹੁਣ। ਤੇ ਹੁਣ ਜੱਟੂ ਨੇ ਫਿਰ ਉਹੀ ਕੰਮ ਨਾ ਪਰਾਲੀ ਨਾ ਲਾਵੀਂ। ਜੱਟੂ ਰਾਤੀ ਬਹਿ ਗਿਆ ਕੰਮ ਲਿਖਣ। ਜੱਟੂ ਕੀ ਲਿਖਿਆ? ਸਾਰਾ ਕੁਝ ਹੀ ਰਾਤੀ ਬੜਾ ਕੰਮ ਲਿਖਿਆ ਜੱਟੂ ਨੇ। ਜੱਟੂ ਕਾਪੀ ਮੈਨੂੰ ਕਹਿੰਦਾ, ਮੈਂ ਇਹਦਾ ਅੱਬੂ ਨੂੰ ਦੱਸਿਆ ਚੇਤਾ ਨੇ ਮੈਨੂੰ ਕਹਿੰਦਾ ਦਸਤਾ ਰਹਿਣ ਚੱਲੀਏ। ਮੈਂ ਕਿਹਾ ਭਾਈ ਠੰਡ ਇੰਨੀ ਆ ਤੇ ਕਿਰਾਇਆ ਲੱਗੂ। ਫਿਰ 100 ਰੁਪਿਆ ਬੈਗ ਵੱਧ ਫੜਿਆ। ਕਹਿੰਦਾ ਆਪਾਂ ਨਾ ਤੂੰ ਜਲੇਬੀਆਂ ਖਾਊਂ ਆ ਜਾ। ਤੇ ਫਿਰ ਤੂੰ ਫਿਰ ਨਹੀਂ ਗਿਆ? ਮੈਂ ਫਿਰ ਇਹਨੂੰ ਕਾਪੀ ਦੇ ਦਿੱਤੀ। ਮੈਂ ਕਿਹਾ ਯਾਰ ਤੂੰ ਕਾਪੀ ਲੈ ਲੈ, ਠੰਡ ਬੜੀ ਰਹਿੰਦੇ। ਮੈਂ ਕਿਹਾ ਆਹੋ ਜਲੇਬੀਆਂ ਮਗਰ ਤੁਸੀਂ ਨਵਾਂ ਸਿਆਪਾ ਛੇੜ ਲਓ। ਅੱਛਾ ਗੱਲ ਸੁਣੋ ਮੇਰੀ। ਹੈਲੋ ਹੁਣ ਕੰਮ ਨਿਬੜ ਗਿਆ? ਨਹੀਂ ਬਸ ਠੀਕ ਆ। ਅੱਗ ਥੋੜੀ ਆਪਾਂ ਸੇਕ ਲਈਏ, ਉਸ ਤੋਂ ਬਾਅਦ ਐਂਬਰ ਰਾਣੀ ਦਾ ਵੀ ਸੋਚ ਲਈਏ। ਹੈ ਉਹਨੂੰ ਦਈਏ ਕੜਿਆਲਾ ਦੇ ਕੇ ਉਹਨੂੰ ਜਰਾ ਅੱਜ ਬਾਲ ਕੇ ਨਾ ਤੌਲੀਆ ਥੋੜਾ ਜਿਹਾ ਗਰਮ ਕਰਕੇ ਬੁਰਸ਼ ਮਾਰਦੇ ਆ, ਥੋੜਾ ਜਿਹਾ ਸੈਟਿੰਗ ਕਰ ਦੇ। ਨਹੀਂ ਥੋੜਾ ਗਰਮ ਕਰਦੇ, ਮਾਲਿਸ਼ ਕਰਕੇ। ਠੰਡ ਬੜੀ ਆ ਤੇ ਉਸ ਤੋਂ ਬਾਅਦ ਅੱਲਾ ਰੱਖੇ ਖੈਰ ਫਿਰ ਆ ਜਾਊਗਾ ਤੇ ਤੈਨੂੰ ਕੱਢ ਦੇਣੀ ਆ। ਥੋੜੀ ਜਿਹੀ ਅੱਗ ਸੇਕ ਲਈ ਆ, ਯਕੀਨ ਮੰਨੋ ਅੱਜ ਤਾਂ ਅਖੀਰ ਲੈਵਲ ਆ। ਸ਼ੌਕ ਦਾ ਮੁੱਲ ਕੋਈ ਨਹੀਂ, ਆਪ ਤੇ ਅੱਗ ਸੇਕਣ ਨਹੀਂ ਦਏ ਆ ਤੇ ਨਾਲ ਚੋਰੀ ਸਾਗਨਾ ਦਾ ਕੁੱਕੜ ਵੀ ਲੈ ਆਂਦਾ ਹੈ। ਇਹ ਚੋਰੀ ਨੀਫ ਦਾ ਕੁੱਕੜ ਆ, ਮੇਰਾ ਕੁੱਕੜ ਆ ਇਹ। ਨੀਫ ਦੇ ਨੂੰ ਹਰਾ ਦੂ ਇਹ। ਲੋ ਜੀ ਸੈਮ ਸਾਹਿਬ ਨੇ ਆਦਾ ਨਾ ਅੱਗ ਅਸੀਂ ਸੇਕਣ ਦੇ ਬੈਠੇ ਤੇ ਚੋਰੀ ਆਦਾ ਕੁੱਕੜ ਚੱਕ ਲਿਆ ਆ। ਲੈ ਕਰ ਲੈ ਗੱਲ। ਆਇਆ ਹਾਏ ਹਾਏ ਵਾਹ। ਲੋ ਜੀ ਸੈਮ ਦਾ ਕੁੱਕੜ ਆ ਮਾਸ਼ਾਅੱਲਾ। ਤੇ ਇਹ ਸੈਮ ਤਿਆਰ ਕਰ ਰਿਹਾ ਅੱਜ ਕੱਲ, ਸਿਰਫ ਹੱਸਦੇ ਗਜਾ ਰਿਹਾ ਇਹਨੂੰ ਕਿ ਕਿਤੇ ਘੁੰਮਦਾ। ਸਹੀ ਹੈ। ਓਏ ਹੋਏ 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 ਐਂਬਰ ਰਾਣੀ ਨੂੰ ਕੀ ਹੋ ਗਿਆ ਜੇ? ਕੀ ਹੋ ਗਿਆ ਵਾ? ਓਏ ਹੋਏ ਹੋਏ ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਲਓ ਜੀ ਅਰਸਾ ਹੀ ਹੋ ਗਿਆ ਸੀ ਲਾਡੀ ਨੂੰ ਇਸ ਰਾਏ ਵੇਖੇ ਇਹਨੂੰ। ਹੈਂ ਅੱਜ ਤਾਂ ਮਾਸ਼ਾਅੱਲਾ ਕਿਆ ਬਾਤ ਆ, ਕਿਆ ਬਾਤ ਆ ਮਾਸ਼ਾਅੱਲਾ। ਪੂਰਾ ਤੁਰੰਦਾ ਹੀ ਆ ਚੌਰੀ ਹੋ ਗਿਆ ਪੈਰ ਸਹੀ ਹੈ ਨਾ। ਅੱਲਾ ਖੈਰ ਕਰੇ ਮਾਸ਼ਾਅੱਲਾ। ਲਓ ਜੀ ਲਾਡੀ ਆ ਗਈ ਇਸ ਰਾਏ ਇਹਨੂੰ ਕੀ ਕਹਿੰਦੇ ਹੁੰਦੇ, ਸਾਡੀਆਂ ਅੱਖਾਂ ਤਰਸ ਗਈਆਂ ਸੀ ਇਹਨੂੰ ਵੇਖਣ ਨੂੰ। ਇੱਧਰ ਨੂੰ ਆ ਗਈ ਮਾਸ਼ਾਅੱਲਾ। ਲਓ ਜੀ ਤੇ ਆਪਣੀ ਐਂਬਰ ਰਾਣੀ ਦਾ ਮਾਸ਼ਾਅੱਲਾ ਖੜੋਣ ਦਾ ਥੋੜਾ ਜਿਹਾ ਸਟਾਈਲ ਚੈੱਕ ਕਰੋ, ਕਿਆ ਬਾਤ ਹੈ ਮਾਸ਼ਾਅੱਲਾ। ਲੈ ਵੀ ਸੈਮਿਆ ਰੱਖ ਕਾਠੀ, ਚੱਲੀਏ ਵੀ ਐਂਬਰ ਨੂੰ ਲੈ ਕੇ ਚੱਲੀਏ। ਹੈਂ शाबाश शाबाश जी शाबाश, बहुत अच्छे शाबाश, बहुत अच्छे शाबाश। ਲੋ ਜੀ ਉੱਤੇ ਬੈਠਣ ਦੀ ਬਾਅਦ ਦੀ ਗੱਲ ਆ ਇਹ ਐਦਾਂ ਵੀ ਮਾਸ਼ਾਅੱਲਾ ਕੰਮ ਕਰਨ ਲੱਗੀ ਆ। ਤੇ ਹੁਣ ਕੱਢਦੇ ਆ ਲਾਡੀ ਤੇ ਐਂਬਰ ਨੂੰ। ਅੱਬੂ ਉਧਰ ਮਾਰੀ ਜਾਂਦੇ ਆ ਡਿਸਕਾਂ। ਮੈਂ ਕਿਹਾ ਚਲੋ ਮਾਰ ਲੈਣ ਇੱਕ ਵਾਰੀ ਸਕੂਨ ਦੇ ਨਾਲ। ਤੇ ਰਹਿੰਦੀਆਂ ਸੀ ਮੱਕੀ ਬੀਜਣੀ ਆ ਤੇ ਮੈਂ ਕਿਹਾ ਚਲੋ ਆਪਾਂ ਹੁਣ ਇਹਨਾਂ ਨੂੰ ਕੱਢਦੇ ਦੋਵਾਂ ਜਣਿਆਂ ਨੂੰ। ਹਾਂ ਫਿੱਟ ਆ ਇਦਾਂ ਹੀ ਕਰੀਆਂ ਲਿਆ ਭਾਰੀਆਂ ਲਾਈਏ ਜਾਣਾ ਨਹੀਂ ਹੈਗਾ। ਉਹ ਨਹੀਂ ਤੋਰੇ ਤੇ ਲਾਈਏ ਉੱਤੇ ਬੈਠਾ ਜਿਹੜੀ ਮਾਰੀ ਤੋਰ ਜਦੋਂ ਕਿਤੇ ਛੁਕਲੇ ਦਿਖਾ ਮਾਰਦੇ ਤੇ ਚਲੋ ਆਹ ਚੱਲ ਭਰਾ ਜੀ ਬਾਸ ਲੱਗਿਆ ਬਸ ਸਿਆਣੀ ਹੋ ਗਈ ਤੂੰ ਹੈ ਨਾ ਹੁਣ। ਜੀ ਰਾਈਡ ਚੱਲਦੀ ਪਈ ਆ ਤੇ ਮੁੰਡੇ ਆਏ ਆ 3 ਜਣੇ। ਇਹ ਕਹਿੰਦੇ ਵੀ ਅਸੀਂ ਲੈਣੇ ਆ ਹੂਟੇ ਘੋੜੀਆਂ ਤੇ ਮੈਂ ਇਹਨਾਂ ਨੂੰ ਕਿਹਾ ਐਂਬਰ ਤੇ ਬਹਿਣ ਲੱਗੇ ਸੀ ਆ ਬਾਈ ਤੇ ਅਗਲੇ ਦਿਨ ਡਿੱਪਿਆ ਸੀ ਆਇਆ ਸੀ ਇਹਨੇ ਸਿੱਟ ਤਾਂ ਬਾਂਦਰੀ ਨੇ ਤੇ ਅੱਜ ਹੌਸਲਾ ਨਹੀਂ ਪਿਆ ਉਹਨੇ ਬਹਿਣ ਨਹੀਂ ਦਿੱਤਾ ਹੈ। ਤੇ ਆ ਫੈਜ ਨੂੰ ਮੈਂ ਕਿਹਾ ਤੂੰ ਆ ਐਂਬਰ ਤੇ ਬਹਿ ਜਾ ਤੇ ਇਹਨੂੰ ਮੁੰਡੇ ਨੂੰ ਭਾ ਦੇ ਤੇ ਹੂਟੇ ਹੂਟੇ ਲੈ ਲਿਆ। ਓਕੇ ਦੀ ਆਵਾਜ਼ ਆ। ਹੁਣ ਇਹ ਬਹਿ ਗਏ ਨਾ ਇੱਕ ਵਾਰੀ। ਹੈਲੋ ਹੁਣ ਇਹ ਵੀ ਲੈ ਲੈਣਗੇ ਛੇਤੀ। ਮੈਨੂੰ ਘੋੜੀ ਦਵਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਇਹਦਾ, ਬਦੀਨ ਖਾਨ ਦਾ ਤੇ ਅਵੈਸ ਇਹਦਾ ਭਾਈ ਜਿਹੜਾ ਉਹਦਾ ਵਾ। ਘੋੜੀ ਤੁਹਾਡੀ ਮਾਸ਼ਾਅੱਲਾ ਸੋਹਣੀ ਹੈ। ਨਹੀਂ ਮਾਸ਼ਾਅੱਲਾ ਸੋਹਣੀ ਆ ਰੱਬ ਨੇ। ਚਲੋ ਇਹ ਭਰਾਵਾ ਮੁਕੱਦਰਾਂ ਦੀ ਗੇਮ ਹੁੰਦੀ ਆ, ਠੀਕ ਹੈ। ਇਹ ਅੱਲਾ ਵੱਲੋਂ ਹੀ ਇਹ ਖੁਦ ਕਿੱਲਾ ਚੁਣਦੀ ਆ ਬੰਦੇ ਦਾ, ਬੰਦਾ ਇਹਨੂੰ ਲਿਆ ਸਕਦਾ। ਤੇ ਇਹਨਾਂ ਨੇ ਮੈਨੂੰ ਸ਼ੌਕ ਪਾਇਆ ਸੀ ਇਹਦਾ, ਠੀਕ ਹੈ। ਤੇ ਇਹਨਾਂ ਨੇ ਮੈਨੂੰ ਘੋੜੀ ਤੇ ਬਾਤਾ ਤੇ ਮੇਰਾ ਜੀ ਕਰ ਪਿਆ ਘੋੜੀ ਲੈਣ ਨੂੰ। ਹੁਣ ਤੁਸੀਂ ਤੁਹਾਨੂੰ ਬਾਤਾ ਨਾ ਅਸੀਂ ਹੁਣ ਇਨਸ਼ਾਅੱਲਾ ਤੁਸੀਂ ਛੇਤੀ ਲਓ ਤਾਂ ਕਿ 3 ਹੋਣ। ਹੈ ਇਦਾਂ ਹੀ ਹਾਂ ਵਲੌਗ ਚ ਆਉਣ। ਚਲੋ ਚਲੀਏ ਹੁਣ ਆਪਾਂ। ਤੇ ਬਸ ਐਂਬਰ ਰਾਣੀ ਆਪਦੀ ਉਸੇ ਮਸਤੀ ਦੇ ਵਿੱਚ ਆ ਜਿਹੜੀ ਨਿੱਤ ਕਰਦੀ ਹੁੰਦੀ ਆ। ਤੇ ਹੁਣ ਤੂੰ ਕਿਹਨੂੰ ਜਾਣਾ ਵਾ? ਮੈਂ ਹੁਣ ਘਰ ਨੂੰ ਪੱਕੀ ਗੱਲ ਆ। ਪੌਣੇ ਜਾ ਕੇ ਮਾਰ ਲਓ। ਹਾਏ ਇੱਕ ਤਾਂ ਜ਼ਿੰਦਗੀ ਦੇ ਵਿੱਚ ਉਹਨੇ ਕਿਹਾ ਵੀ ਸਾਰੇ ਕੰਮ ਜਿਹੜੇ ਆ ਬਹੁਤ ਜ਼ਰੂਰੀ ਆ ਲੇਕਿਨ ਪੱਠਿਆਂ ਵਾਲਾ ਉਹ ਤੋਂ ਵੀ ਜ਼ਰੂਰੀ ਆ। ਹੈ ਚਲੋ ਕੋਈ ਮਰ ਜਵੇ ਅੱਲਾ ਮਾਫੀ ਦੇਵੇ
ਕੋਈ ਵਿਆਹ ਵਾ ਕਿਸੇ ਦਾ, ਪਰ ਜਿਹੜੀਆਂ ਹੱਥ ਪਈਆਂ ਆਪ ਹੀ ਚੋਣੀਆਂ। ਹੈਂ? ਚਲੋ ਐਮਰ ਸਾਹਿਬ ਚਲੀਏ, ਚੱਲ ਚਲੀਏ। ਲੋ ਜੀ ਅੰਬਰ ਨੂੰ ਭਜਾ ਭਿਊ ਕੇ ਤੇ ਚਾਲਾਂ ਚੂਲਾਂ ਕੱਢ ਕੇ ਤੇ ਹੁਣ ਛੁਤਰੀ ਚ ਆਉਣ ਲੱਗ ਪਈ ਆ ਮਾਸ਼ਾਅੱਲਾ। ਆਉਣ ਦੇ ਵਿੱਚ ਵਿੱਚ ਭੱਜਣ ਲੱਗ ਪੈਂਦੀਆਂ, ਲੱਗਦਾ ਮੈਨੂੰ ਭਜਾਉਣ ਲੱਗੇ ਆ। ਤੇ ਲਾਡੀ ਚਲ ਗਈ ਆ। ਦੋ ਚਾਲਾਂ ਛੁਤਰੀ ਲੋ ਜੀ ਘੋੜੀ ਸਾਫ਼ ਕੀਤੀ ਜਾਂਦੇ ਆ। ਅੰਬਰ ਰਾਣੀ ਨੂੰ ਲੈ ਆਂਦਾ ਸੀ, ਉਹ ਉੱਥੋਂ ਮੈਂ ਫਿਰ ਗਾਂ ਲੈ ਗਿਆ। ਅੱਗੇ ਛੁਤਰੀ ਬੜੀ ਸੋਹਣੀ ਤੁਰਦੀ ਪਈ ਸੀ, ਮੈਂ ਕਿਹਾ ਹੁਣ ਤੋਰੀ ਲਵੇ ਜਰਾ ਖੁੱਲ ਕੇ, ਨਾ ਤੇ ਅੜੀ ਕਰਦੀ ਹੁੰਦੀ ਉਹਨੂੰ ਮੁੜਨ ਦੀ, ਅੱਜ ਨਹੀਂ ਕੀਤੀ। ਮੜਾ ਜਿਹਾ ਉੱਥੇ ਅੜੀ ਕੀਤੀ ਆ ਤੇ ਮੈਂ ਫਿਰ ਚੁੱਕ ਲਈ ਮਗਰੋਂ। ਤੇ ਮਾਸ਼ਾਅੱਲਾ ਹੁਣ ਵਾਵਾ ਤੇ ਉਹ ਉੱਤੋਂ ਦੀ ਜਿਹੜਾ ਕਢਾ ਕੇ ਡੇਰੇ ਨੂੰ ਉੱਤੋਂ ਦੀ ਆਇਆ ਤੇ ਵਾਵਾ ਤੋਰ ਲਈ ਆ। ਤੇ ਪਸੀਨਾ ਆਇਆ ਸੀ, ਉਹ ਡੇਰੇ ਤੋਂ ਪਿਛਾਂ ਉਤਰ ਗਿਆ। ਮੈਂ ਕਿਹਾ ਪਸੀਨਾ ਸੁੱਕ ਜੂਗਾ, ਮੈਂ ਕਿਹਾ ਹੁਣ ਜਰਾ ਨਾ ਪਸੀਨਾ ਸੁਕਾ ਲਈਏ ਮੜਾ ਜਿਹਾ, ਕੱਪੜਾ ਮਾਰ ਦਿਏ। ਪੁੱਤ ਪਰੇ ਹੋ ਗਿਆ, ਪਰੇ ਨੂੰ ਹੋ ਜਾ, ਪਰੇ ਹੋ ਬਸ, ਬੜਾ ਜਾ ਹੋ, ਗੁੱਸਾ ਨਾ ਕਰ। ਪੱਠੇ ਪੁੱਠੇ ਜੱਟੂ ਲੈਣ ਤੇ ਆ ਤੂੜੀ ਲੈਣ ਚੱਲਾਂ। ਤੂੜੀ ਲਿਆ ਤੇ ਤੂੜੀ ਲਿਆ ਕੇ ਤੇ ਫਿਰ ਕੀ ਉਹਨੂੰ ਕਹਿੰਦੇ ਆ, ਪੱਠੇ ਪਾਈਏ ਇੱਥੇ ਥੋੜੇ ਪਾ ਦਈਏ, ਅੰਦਰ ਬਹੁਤੇ ਪਾ ਦਾਂਗੇ, ਹੈਨਾ? ਠੀਕ ਹੋ ਗਿਆ। ਹਾਂ ਲੋ ਜੀ, ਜੋ ਸਮਝਾ ਥਾ ਉਹ ਪਾਇਆ ਨਹੀਂ। ਅਸੀਂ ਸੋਚਿਆ ਸੀ ਵੀ ਪੱਠਿਆਂ ਨੂੰ ਹੱਥ ਲਾ ਦਈਏ ਨਵੇਂ ਖੱਤੇ ਨੂੰ। ਆ ਵੇਖੋ ਮਾਸ਼ਾਅੱਲਾ ਕਿਹੜਾ ਬਰਸਣ ਹੋਇਆ ਪਿਆ ਵਾ। ਐਡਾ ਸਰੋਂ ਗੋਡਿਆਂ ਜਿਹੜਾ ਤੇ ਆਹ ਪਰਲਾ ਆਪਣਾ ਬਰਸਨ ਜਿਹੜਾ ਸੀ ਆ ਪੂਰਾ 3 ਦਿਹਾੜੇ ਇਹ। ਤੇ ਇਹ ਜੀ ਇਹਨਾਂ ਸੀ, ਮੈਂ ਕਿਹਾ ਵੀ ਯਾਰ ਵੜਦੇ ਆ, ਆਪਣੇ ਕੋ ਆ ਜੋ ਖੜਾ ਵਾ। ਇਹ ਅਸੀਂ ਬੰਦੇ ਦੀ ਵੇਟ ਕਰਦੇ ਪਏ ਸੀ, ਬੰਦਾ ਆਊਗਾ ਤੇ ਆ ਕੇ ਦਾਤੀ ਨਾਲ ਵੱਢੂਗਾ, ਇਹ ਦਾਤਰ ਨਾਲ ਵੱਢਿਆ ਨਹੀਂ ਜਾਣਾ। ਤੇ ਮੈਂ ਕਿਹਾ ਕੋਈ ਨਹੀਂ, ਅੱਜ ਵੇਖਦੇ ਆ ਦਾਤਰ ਮਾਰ ਕੇ। ਮੈਂ ਚਲਾਇਆ ਤੇ ਦਾਤਰ ਬੜਾ ਸੂਤਰ ਲਾ ਕੇ ਚਲਾਇਆ, ਚੱਲਿਆ ਬੜਾ ਸੋਹਣਾ, ਪਰ ਥਾਂ ਵੱਢ ਲਿਆ ਵਹਾ ਮੜੇ ਇੰਨਾ ਸਾਰਾ। ਹਾਂ ਆ ਤਕਰੀਬਨ ਐ ਹਿਸਾਬ ਲਾਈਏ ਤੇ 2.5 ਪੰਡਾਂ ਦਾ ਥਾਂ ਵੱਢਿਆ ਹੋਇਆ, ਪਰ ਪੰਡ ਨਿਕਲਣੀ ਚੰਗੀ ਸੁਥਰੀ 1.5 ਤੇ ਕੁਤਰਾ ਬਣਨਾ ਤੇ ਨਹੀਂ, ਕੁਤਰਾ ਨਹੀਂ ਬਣਨਾ। ਪੱਠੇ ਵਿਰਲੇ ਹੀ ਬੜੇ ਆ ਭਾਈ ਆ ਤਾਂ, ਤੇ ਉਹ ਚ ਕਾਸਣੀ ਵਿੱਚ ਨਾਮ ਹੀ ਨਹੀਂ ਕਾਸਣੀ ਦਾ, ਹੈ ਨਹੀਂ ਕਾਸਣੀ ਦਾ, ਉੱਕਾ ਹੀ ਠੀਕ ਆ। ਤੇ ਢਾਂਗੇ ਹੀ ਆ ਬਸ ਖੜੇ। ਢਾਂਗੇ ਹੀ ਆ ਬਸ। ਤੇ ਇਹ ਵੱਢਣੀ ਵੀ ਥਾਂ ਵਾਵਾ ਸਾਰੀ ਪੈਣੀ ਆ, ਕੁਤਰਾ ਵੀ ਨਹੀਂ ਬਣਨਾ। ਪੰਡਾ ਭਾਵੇਂ 10 ਵੀ ਵੱਢ ਲਈਏ ਤੇ ਸਰਨਾ ਨਹੀਂ ਗਾ। ਹਾਲਾਂਕਿ ਉਦਾਂ ਬੜੀ ਚਾਸੋ ਦੀ ਪੱਠੇ ਵੱਢਣ ਦੀ, ਪਰ ਪਟਾਕ ਕਰਦੇ ਜਾਂਦੇ, ਹਾਂ ਕੱਸ ਬੜੀ ਆ ਰਹੀ ਆ। ਪਟਾਕੇ ਬੜੇ ਵੱਜ ਰਹੇ। ਗੱਲ ਸਾਰੀ ਇਹ ਆ ਵੀ ਇਹ ਨਾ ਕੰਮ ਔਖਾ ਯਾਰ ਅੱਜ, ਤੇ ਬਹੁਤ ਵੱਢਣੇ ਪੈਣੇ ਆਪਾਂ ਨੂੰ। ਬਾਕੀ ਖੈਰ ਸੱਲਾ ਯਾਰ, ਆ ਆਪਣੇ ਕੰਮ ਹੋਰ ਵੀ ਰਹਿੰਦੇ ਹੈ। ਆਹੋ ਕੋਈ ਨਹੀਂ, ਵੱਢ ਕੇ ਪੱਠੇ ਪੂਰੇ ਫਿਰ ਚੱਕ ਕੇ ਤੇ ਫਿਰ ਸਿੱਟਦੇ ਅੱਡੇ ਦੇ ਵਿੱਚ। ਕੋਈ ਨਹੀਂ ਖੈਰ ਸੱਲਾ ਜਿੰਨੇ ਵੱਡੇ ਗਏ ਵੱਢ ਲੈਂਦੇ। ਬਸ ਹੁਣ ਇੱਕ ਵਾਰੀ ਜਰਾ ਮੋਛਾ ਪਾ ਗਈ ਟਾਈਮੋ ਟਾਈਮ, ਕਿਉਂਕਿ ਦਿਨ ਵੀ ਜਾਣ ਵਾਲਾ ਹੀ ਆ। ਅੱਜ ਐਂਬਰ ਰਾਣੀ ਨੂੰ ਲਿਜਾਣ ਕੇ ਥੋੜਾ ਲੇਟ ਹੋ ਗਿਆ, ਮਤਲਬ ਪੈਜ ਦਾ ਇੰਤਜ਼ਾਰ ਕਰਦੇ ਨੇ। ਮੁੰਡਿਆਂ ਨੇ ਵੀਡੀਓ ਬਣਾਉਣੀ ਸੀ ਜੀ ਘੋੜੀਆਂ ਨਾਲ, ਮੈਂ ਕਿਹਾ ਚਲੋ ਆ ਜਾਓ ਖੈਰ ਸੱਲਾ, ਤੇ ਉਹ ਲੇਟ ਹੋ ਗਿਆ ਵਾਵਾ ਸਾਰੇ। ਤੋੜਦੇ ਪੱਠੇ ਪਾਤੇ ਨਾ ਟਾਈਮ ਐਂਬਰ ਪਾਇਆ ਪਾ ਬਸ ਠੀਕ। ਹੁਣ ਤੋਂ ਬਾਅਦ ਲੋ ਜੀ ਪੱਠੇ ਗਏ ਵੱਡੇ ਤੇ ਮੁੰਡੇ ਆ ਗਏ ਇਧਰੋਂ ਮਗਰੋਂ। ਮੈਂ ਕਿਹਾ ਟਰੈਕਟਰ ਲੈ ਆਓ, ਇਧਰ ਨਾ ਵਾੜ ਦਿਓ, ਮੈਂ ਕਿਤੇ ਪੱਠੇ ਮਿੱਦੇ ਨਾ ਜਾਣ। ਘਰਾਂ ਦੇ ਬੈਕ ਸਾਈਡ ਦੇ ਉੱਤੇ ਨਾ ਆ ਜਾਣ। ਆ ਜਾਓ ਵਾ ਠੀਕ ਆ। ਇੱਥੇ ਵੀ ਮਿੱਟੀ ਪਾਉਣੀ ਆ ਆਪਾਂ ਸਾਰੇ ਥਾਵਾਂ ਤੇ। ਆ ਪੂਰੀ ਬੈਕ ਸਾਈਡ ਨੂੰ ਨਾ ਚਾੜ ਕੇ ਮਿੱਟੀ ਕਿਸੇ ਦਿਨ ਮਲਕ ਨੂੰ ਯਾਲੀ ਨੂੰ ਲੱਭ ਕੇ ਨਾ ਦਿਹਾੜੀ ਪੂਰੀ ਵਾਲਾ ਰੱਖੇ ਖਿਆਰੇ ਮਿੱਟੀ ਪੂਰੀ ਆ। ਆਪਣੇ ਕੋਲ ਜਿਹੜਾ ਖਾਕਾ ਬਾਹਰ ਪਿਆ ਨਾ, ਉਹ ਆਪਾਂ ਪੂਰੀ ਬੈਕ ਸਾਈਡ ਤੇ ਪਾਉਣਾ ਹੈ। ਲੋ ਜੀ ਆ ਜਾਓ ਧਿਆਨ ਨਾਲ ਮੇਰਾ ਪੁੱਤ, ਧਿਆਨ ਨਾਲ। ਜੋੜ ਕੇ ਲੱਗੂ ਸਾਹਿਬ, ਜੋੜ ਕੇ ਆਉਣਗੇ। ਅੱਜ ਜਿੰਨੀ ਠੰਡ ਹੈ ਨਾ, ਅੱਜ ਸੂਰਜ ਨੇ ਮੜਾ ਜਿਹਾ ਮੂੰਹ ਵਿਖਾਇਆ ਤੇ ਠੰਡ ਅੰਤਾਂ ਦੀ ਆ। ਉਹਨੇ ਹੁਣ ਤਾਂ ਹਟ ਗਈ ਆ, ਪਰ ਸਕੂਟਰ ਤੇ ਜਦੋਂ ਜਾਓ ਨਾ ਉਦੋਂ ਠੰਡ ਬੜੀ ਲੱਗਦੀ ਆ। ਸਵੇਰੇ ਬਹੁਤ ਠੰਡ ਪੈਣੀ ਆ ਯਾਰ ਜੱਟੂ ਆ ਵੇਖ ਸਾਨੂੰ ਬੁਲਾ, ਛੁੱਟੀਆਂ ਨਹੀਂ ਵੱਜਣੀਆਂ। ਖੁਦਾ ਦਾ ਖੌਫ ਖਾ। ਉਹ ਪੁਰਾਣੇ ਨੋਟੀਫਿਕੇਸ਼ਨ ਵੇਖਿਆ 2023 ਵਾਲੇ। ਅੱਛਾ ਏਦਾਂ ਹੀ ਆ, ਅਸੀਂ ਕਮਲੇ ਆ, ਤੂੰ ਸਿਆਣਾ। ਉਹ ਕਹਿੰਦੇ 12 ਜਵਾਕ ਸਕੂਲੇ ਆਉਣੇ ਤੇ ਛਿਦਰਾ ਲੈ ਕੇ ਜਾਣੇ। ਤੇ ਮੈਂ ਤੇ ਚੱਲ ਜਾ, ਤੂੰ ਹੀ ਫਾਇਰ ਲੱਗਣਾ ਪਿੱਛੋਂ। ਜੱਟੂ ਨਾ ਭਾਈ, ਜੱਟੂ ਮਾਸ਼ਾਅੱਲਾ ਕਰਦਾ ਪੂਰੇ ਬੰਦੇ ਜਿੰਨਾ ਕੰਮ, ਠੀਕ ਆ। ਐਵੇਂ ਕਹਿਣ ਨੂੰ ਕੀ ਕਹਿਣਾ, ਨਿਆਣੇ ਸਾਡੇ ਜਿਹੜੇ ਨਾ ਪੂਰੇ ਮਾਸ਼ਾਅੱਲਾ ਕਾਮੇ ਆ। ਤੇ ਅਕਸਰ ਬੰਦੇ ਕਹਿੰਦੇ ਹੁੰਦੇ ਯਾਰ ਨਿਆਣਿਆਂ ਨੂੰ ਕੰਮ ਲਾਇਆ ਵਾ, ਪਤਾ ਕੀ ਆ, ਨਿਆਣੇ ਹੋ ਜਾਂਦੇ ਆਲਸੀ, ਠੀਕ ਆ।
ਨਿਆਣਿਆਂ ਨੂੰ ਅਸੀਂ ਨਹੀਂ ਹੁੰਦੇ ਗੱਲ ਕਰਦੇ ਹਿਲਣਾ ਹੀ ਮਜਬੂਰ ਆ ਹੈਂ? ਹਿਲਣਾ ਹੀ ਮਜਬੂਰ ਹੋ ਜਾਂਦੇ ਲੱਤਾਂ ਬਾਹਾਂ ਮੋਟੇ ਪੈਰ ਹੋ ਜਾਂਦੇ ਹਾਂ ਬੰਦਾ ਬਹਿ ਬਹਿ ਕੇ ਉਦਾਂ ਹੀ ਕਮਲਾ ਹੋ ਲੱਤਾਂ ਬਾਹਾਂ ਤੋਂ ਤੋਰੀ ਨਹੀਂ ਹੁੰਦਾ ਖੇਡ ਮੈਲੀ ਨਹੀਂ ਹੁੰਦਾ ਕੁਛ ਸੁਸਤ ਜਿਹਾ ਰਹਿੰਦਾ ਅਕਸਰ ਇੱਕ ਦੋਵਾਂ ਭਰਾਵਾਂ ਦਾ ਕਮੈਂਟ ਸੀ ਵੀ ਨਿਆਣਿਆਂ ਦੀ ਖੇਡਣ ਦੀ ਉਮਰ ਆ ਤੇ ਮਾਸ਼ਾਅੱਲਾ ਸਾਡੇ ਨਿਆਣੇ ਖੇਡਦੇ ਵੀ ਆ ਪਰ ਖੇਡਦੇ ਆ ਸਿਰਫ ਵਾਲੀਬਾਲ ਬਾਗੜਾ ਇਹ ਉਹ ਜਾ ਕੇ ਨਹੀਂ ਖੇਡਦੇ ਕਿਤੇ ਉੱਤੋਂ ਸਾਡਾ ਆਂਢ ਗੁਆਂਢ ਕੋਈ ਨਹੀਂ ਹੈਗਾ ਚਲੋ ਮਾਸ਼ਾਅੱਲਾ ਕਹਿ ਲਓ ਵੀ ਬੱਚੇ ਬਚੇ ਆ ਮਾੜੀਆਂ ਸੰਗਤਾਂ ਤੋਂ ਠੀਕ ਆ ਇੱਥੇ ਵਾਲੀਬਾਲ ਖੇਡੀਦਾ ਰਾਤ ਨੂੰ ਮੈਂ ਅੱਬੂ ਸਾਇਮ ਹਮਦਾਨ ਅਸੀਂ ਸਾਰੇ ਖੇਡਣ ਜਾਈਦਾ ਲੇਕਿਨ ਹੁਣ ਠੰਡ ਆ ਹੁਣ ਗੇਮ ਹੈਗੀ ਆ ਰੁਕੀ ਹੋਈ ਅਸੀਂ ਆਪਦੀ ਸ਼ੁਰੂ ਕਰ ਲੈਣੀ ਹੈ ਹੁਣ ਆਪਾਂ ਚਿੜੀ ਛਿੱਕਾ ਖੇਡਿਆ ਹੁਣ ਹਾਂ ਚਿੜੀ ਛਿੱਕਾ ਮਿਸਤਰੀ ਕੋਈ ਇਸ ਕੰਮ ਤੋਂ ਉੱਠ ਕੇ ਫਿਰ ਰਾਤ ਨੂੰ ਚਿੜੀ ਛਿੱਕੇ ਦਾ ਨੈਟ ਲਾਵਾਂਗੇ ਸਕੂਲ ਨਾਲ ਚਲੋ ਉਹ ਵੀ ਖੇਡ ਲਿਆ ਕਰਾਂਗੇ ਕਿਉਂ ਜੱਟੂ ਸਹੀ ਨਹੀਂ ਤੇ ਬਾਕੀ ਤਾਂ ਕਰਕੇ ਥੋੜਾ ਜਿਹਾ ਕਰਦੇ ਆ ਨਿਆਣੇ ਆਪਣੇ ਮਾਸ਼ਾਅੱਲਾ ਕੰਮ ਕਰਦੇ ਆ ਇਹ ਚੰਗੀ ਗੱਲ ਆ ਮੇਰੇ ਹਿਸਾਬ ਨਾਲ ਤੇ ਇਹ ਆ ਵੀ ਨਿਆਣੇ ਮਾੜੀਆਂ ਸੰਗਤਾਂ ਤੋਂ ਬਚੇ ਰਹਿੰਦੇ ਮਾਸ਼ਾਅੱਲਾ ਕੰਮਕਾਰ ਦੇ ਵਿੱਚ ਆਰੀ ਬਣ ਜਾਂਦਾ ਬੰਦਾ ਕੱਲ ਨੂੰ ਟਾਈਮ ਦਾ ਨਹੀਂ ਪਤਾ ਹੁੰਦਾ ਚੰਗਾ ਮਾੜਾ ਨਾਲ ਦੀ ਨਾਲ ਹੀ ਜ਼ਿਆਦਾ ਜਿਵੇਂ ਹੁਣ ਬੰਦਾ ਭੱਜ ਗਿਆ ਤੇ ਆਪ ਕਰਨ ਜੋਗੇ ਤੇ ਹੈਗੇ ਆ ਨਿੱਕਿਆਂ ਨੂੰ ਕੰਮ ਚਲਾਉਣਾ ਚਾਹੀਦਾ ਤਾਂ ਹੀ ਵੱਡੇ ਹੋ ਕੇ ਕੰਮ ਕਰਦੇ ਹਾਂ ਬੰਦਾ ਸਾਡਾ ਸਿਆਣਾ ਬੜਾ ਹੈ ਹਾਂ ਮੈਂ ਸਾਰਾ ਕੰਮ ਆਉਂਦਾ ਹੁਣ ਮੈਂ ਧਾਰਾਂ ਸਿੱਖ ਲੈਣੀਆਂ ਬਸ ਧਾਰਾਂ ਸਿੱਖ ਲੈਣੀਆਂ ਹੈ ਮੇਰਾ ਅੱਬਾ ਜਿੱਧਰ ਮਰਜੀ ਜਾਵੇ ਹਾਂ ਮੈਂ ਧਾਰਾਂ ਕੱਢ ਲੈਣੀਆਂ ਹੈ ਬਾਕੀ ਰੱਖੀ ਅੱਲਾ ਖੈਰ ਸੁੱਖ ਦੀ ਪੱਠੇ ਲੱਦੀ ਜਾਂਦੇ ਆ ਇਹ ਹੁਣ ਲੈ ਕੇ ਅੱਡੇ ਦੇ ਵਿੱਚ ਲਾ ਕੇ ਆਪਣਾ ਕੰਮ ਜਾਣਾ ਵਾ ਨਿਬੜ ਧਾਰਾਂ ਕੱਢਣੀਆਂ ਹੁੰਦੀਆਂ ਬਾਪੂ ਕੱਢ ਲੈਂਦਾ ਵਾ ਤੇ ਬਾਕੀ ਅੱਜ ਦੇ ਵਲੌਗ 'ਚ ਦਿਓ ਇਜਾਜ਼ਤਾਂ ਬਹੁਤ ਸਾਰਾ ਧਿਆਨ ਰੱਖਣਾ ਖਿਆਲ ਰੱਖਣਾ ਆਪਦਾ ਤੇ ਸੱਚ ਇੱਕ ਚੀਜ਼ ਹੋਰ ਅੱਜ ਦੇ ਵਲੌਗ 'ਚ ਮੈਂ ਪਹਿਲਾਂ ਦੱਸਦਾ ਵਕਾਰ ਦਾ ਹਲੇ ਭਾਵੇਂ ਬਾਅਦ 'ਚ ਆਉਣਾ ਹੋਵੇ ਮਾਸ਼ਾਅੱਲਾ ਵਕਾਰ ਨੇ ਵਿਸ਼ੇਰੀ ਲੈ ਲਈ ਬੜੀ ਸੋਹਣੀ ਆ ਠੀਕ ਆ ਤੇ ਤੁਸੀਂ ਉਹਦੇ ਵਲੌਗ ਦੇ ਵਿੱਚ ਦੇਖੋਗੇ ਵਿਸ਼ੇਰੀ ਤੇ ਬੜੀ ਪਿਆਰੀ ਆ ਤੇ ਰੱਬ ਨੇ ਉਹਨੂੰ ਦਿੱਤਾ ਜਾਨਵਰ ਤੇ ਇੱਕ ਦੋ ਹੋਰ ਕਹਿੰਦਾ ਲੈਣੇ ਅੱਲਾ ਖੈਰ ਕਰੇ ਇੱਕ ਦੋ ਭਰਾਵਾਂ ਤੋਂ ਕਹਿੰਦਾ ਗਿਫਟ ਇੱਕ ਭਰਾ ਨੇ ਭੇਜਣਾ ਵਾ ਤੇ ਉਮੀਦ ਬੜੀ ਆ ਵੀ ਵਧੀਆ ਰੱਬ ਨੇ ਉਹਦਾ ਸ਼ੌਕ ਰੱਬ ਉਹਦਾ ਪੂਰਾ ਕਰਾਵੇ ਰੱਬ ਉਹਨੂੰ ਸਲਾਮਤ ਰੱਖੇ ਉਹਦੇ ਸ਼ੌਕ ਨੂੰ ਸਲਾਮਤ ਰੱਖੇ ਤੇ ਉਹਦੀ ਜਿਹੜੀ ਵਿਸ਼ੇਰੀ ਆ ਰੱਬ ਉਹਨੂੰ ਸਲਾਮਤ ਰੱਖੇ ਮੈਨੂੰ ਬੜੀ ਪਸੰਦ ਆਈ ਆਪਾਂ ਜਾਣਾ ਵਕਾਰ ਕੋਲੇ ਲਾ ਰੱਖੇ ਖੈਰ 2-3 ਦਿਨਾਂ ਤੱਕ ਲੋਹੜੀ ਤੋਂ ਬਾਅਦ ਜਾਵਾਂਗੇ ਤੇ ਬਾਕੀ ਬਹੁਤ ਸਾਰਾ ਧਿਆਨ ਰੱਖਣਾ ਖਿਆਲ ਰੱਖਣਾ ਦੁਆਵਾਂ 'ਚ ਰੱਖਣਾ ਯਾਦ ਤੇ ਮੈਂ ਜਾਣਾ ਸਵੇਰੇ ਚਲੇ ਲਾਹੌਰ ਠੀਕ ਆ ਤੇ ਤੁਸੀਂ ਮਗਰੋਂ ਕੰਮ ਕਾਰ ਜਿਹੜਾ ਵਾ ਜੱਟੂ ਖਿੱਚ ਕੇ ਰੱਖਣਾ ਠੀਕ ਆ ਬੰਦਾ ਕੋਈ ਨਹੀਂ ਆਉਣਾ ਬੰਦਾ ਕੋਈ ਨਹੀਂ ਆਉਣਾ ਆਪ ਹੀ ਕਰਨਾ ਹੈ ਠੀਕ ਆ ਨਾਲੇ ਇੱਥੋਂ ਦਾ ਵੀ ਵਲੌਗ ਦਿਖਾਵਾਂਗਾ ਤੁਹਾਨੂੰ ਲਾਹੌਰ ਦੀ ਰੌਣਕ ਵੀ ਦਿਖਾਵਾਂਗੇ ਥੋੜਾ ਜਿਹਾ ਮਿਕਸ ਚੱਲੇਗਾ ਵਲੌਗ ਅਗਲੇ ਇਨਸ਼ਾਅੱਲਾ ਤੁਹਾਨੂੰ ਜਿਹੜੀ ਮਿਕਸ ਰੌਣਕ ਵੇਖਣ ਨੂੰ ਮਿਲੂਗੀ ਤੇ ਵਕਾਰ ਦੇ ਡੇਰੇ ਵੀ ਜਾਵਾਂਗੇ ਬਾਕੀ ਵਲੌਗਾਂ ਨਾਲ ਜੁੜ ਕੇ ਰਹੋ ਤੇ ਵਲੌਗ ਜਿਹੜੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਅਗਲੇ ਵਲੌਗ ਤੁਹਾਨੂੰ ਵੇਖਣ ਨੂੰ ਮਿਲਦੇ ਰਹਿਣ ਤੇ ਪਤਾ ਲੱਗਦਾ ਰਹੇ ਮੁੰਡਿਆ ਟੈਟੋ ਸਟਾਰਟ ਕਰਕੇ ਅੱਗੇ ਕਰ ਤੇ ਮਿਲਦੇ ਆ ਸਵੇਰੇ ਜੀ ਨਵੇਂ ਵਲੌਗ 'ਚ ਇੱਕ ਨਵੇਂ ਦਿਨ 'ਚ ਇੱਕ ਨਵੀਂ ਰੂਟੀਨ 'ਚ ਦੁਆ ਕਰਨਾ ਜਿਹੜੀ ਠੰਡ ਆ ਥੋੜੀ ਜਿਹੀ ਘਟ ਜਾਵੇ ਹੱਥ ਬਹੁਤ ਸੁਣਨਾ ਤੇ ਦਿਓ ਬਹੁਤ ਜ਼ਿਆਦਾ ਪਿਆਰ ਰਿਸਪੈਕਟ ਦਿਓ ਇਜਾਜ਼ਤਾਂ ਰੱਬ ਰੱਖਾ